ਬਿਸਮਿਲ੍ਲਾਹਿਰਰਹਿਮਾਨਿਰਰਹੀਮ अस्सलाम वालेकुम। ਮੈਂ ਕਿਹਾ ਸੀ ਨਾ, ਇਨਸਾਨ ਹੋਣ ਦੇ ਨਾਤੇ ਹਿੰਦੂ ਵੀ ਸਾਡੇ ਭਰਾ ਨੇ, ਅਤੇ ਜਿੰਨੇ ਵੀ ਗੈਰ ਮੁਸਲਿਮ ਨੇ ਉਹਨਾਂ ਨਾਲ ਸਾਡਾ ਰਿਸ਼ਤਾ ਭਰਾਵਾਂ ਵਾਲਾ ਵੇ। ਇੱਕ ਮੁਸਲਮਾਨਾਂ ਨਾਲ ਰਿਸ਼ਤਾ ਸਾਡਾ ਭਰਾਵਾਂ ਵਾਲਾ ਹੈ, ਗੈਰ ਮੁਸਲਿਮ ਵੀ ਇਨਸਾਨ ਨੇ, ਆਦਮ ਦੀ ਔਲਾਦ ਨੇ, ਸਾਡਾ ਉਹਨਾਂ ਨਾਲ ਹਮਦਰਦੀ ਨਾਲ ਭਲਾਈ ਦਾ ਰਿਸ਼ਤਾ ਹੈ। ਅਸੀਂ ਚਾਹੁੰਦੇ ਹਾਂ ਸਾਡਾ ਵੀ ਭਲਾ ਹੋਏ, ਸਭ ਦਾ ਭਲਾ ਹੋਏ। ਅਤੇ ਇੱਕ ਚਾਚਾ ਜੀ UK ਬੈਠੇ ਨੇ, ਉਹਨਾਂ ਕਿਹਾ ਬੇਟਾ ਜੀ ਤੁਹਾਡਾ ਤਜਰਬਾ ਅਤੇ ਨਾਲੇਜ ਇੰਨਾ ਨਹੀਂ ਕਿ ਤੁਸੀਂ ਇਸ ਟਾਪਿਕ 'ਤੇ ਬਹਿਸ ਕਰ ਸਕੋ, ਗੁੱਸਾ ਨਾ ਕਰਨਾ। ਨਹੀਂ ਸਹੀ ਗੱਲ ਹੈ। ਮੇਰਾ ਕਿਧਰੇ ਵੀ ਇਹ ਦਾਵਾ ਨਹੀਂ ਕਿ ਮੇਰੇ ਕੋਲ ਮੁਕੰਮਲ ਇਲਮ ਹੈ। ਮੁਕੰਮਲ ਇਲਮ ਅੱਲਾ ਦੀ ਜ਼ਾਤ ਕੋਲ ਜਾਂ ਅੱਲਾ ਦੇ ਰਸੂਲ ਕੋਲ। ਅਤੇ ਅਸੀਂ ਜਦੋਂ ਵੀ ਕੋਈ ਗੱਲ ਕਹਿੰਦੇ ਹਾਂ, ਅਸੀਂ ਨੇ ਅੱਲਾ ਉਹ ਰਸੂਲ ਆਲਮ, ਅੱਲਾ ਅਤੇ ਅੱਲਾ ਦਾ ਰਸੂਲ ਬਿਹਤਰ ਜਾਣਦੇ ਨੇ। ਲੇਕਿਨ ਬਹਿਸ ਕਰਨ ਵਾਸਤੇ, ਸਵਾਲ ਚੁੱਕਣ ਵਾਸਤੇ ਤੁਸੀਂ ਬੁਨਿਆਦੀ ਸਵਾਲ ਚੁੱਕ ਸਕਦੇ ਹੋ, ਉਹਦੇ ਵਾਸਤੇ ਮੁਕੰਮਲ ਇਲਮ ਦੀ ਜ਼ਰੂਰਤ ਨਹੀਂ ਹੁੰਦੀ। ਅਤੇ ਮੈਂ ਤਾਂ ਇਹ ਚਾਹੁੰਦਾ ਵਾਂ ਕਿ ਪਾਕਿਸਤਾਨ ਦੇ ਵਿੱਚ ਉਹ ਲੋਕ ਸਾਹਮਣੇ ਆਉਣ ਜਿਹੜੇ ਸਾਡੇ ਮਸਾਇਲ ਦਾ ਹੱਲ ਦੱਸਣ, ਉਮਤ ਦੇ ਮਸਾਇਲ ਦਾ ਹੱਲ ਦੱਸਣ, ਇਨਸਾਨੀਅਤ ਦੇ ਮਸਾਇਲ ਦਾ ਹੱਲ ਦੱਸਣ। ਅਤੇ ਅਸੀਂ ਤਾਂ ਬੜੇ ਖੁਸ਼ ਹੋਵਾਂਗੇ। ਲੇਕਿਨ ਇਸ ਟਾਈਮ ਜਿਹੜੇ ਸਾਡੇ ਮੁਲਕ ਦੇ ਵਿੱਚ ਜਿੰਨੇ ਵੀ ਸਾਡੇ ਵੱਡੇ ਨੇ, ਉਹ ਜੇ ਹੱਲ ਨਹੀਂ ਦੱਸ ਰਹੇ, ਅਤੇ ਅਸੀਂ ਇਸ ਹਾਲਤ 'ਚ ਪਹੁੰਚੇ ਆ ਨਾ। ਜੇ ਉਹ ਇੰਨੇ ਜੋਗੇ ਹੁੰਦੇ, ਇੰਨੇ ਬਿਹਤਰ ਹੁੰਦੇ, ਅਤੇ ਅੱਜ ਸਾਡੇ ਨੌਜਵਾਨ ਪਰੇਸ਼ਾਨ ਨਾ ਹੁੰਦੇ, ਪੂਰੀ ਦੁਨੀਆ 'ਚ ਅਸੀਂ ਖੱਜਲ ਨਾ ਹੁੰਦੇ, ਪਾਕਿਸਤਾਨ ਦੇ ਇਹ ਹਾਲਾਤ ਨਾ ਹੁੰਦੇ। ਲਿਹਾਜ਼ਾ ਵੱਡਿਆਂ ਨੂੰ ਵੀ ਇਹ ਸੋਚਣਾ ਪੈਣਾ, ਨੌਜਵਾਨਾਂ ਨੂੰ ਵੀ ਸੋਚਣਾ ਪੈਣਾ, ਸਾਰਿਆਂ ਨੂੰ ਆਪਣੇ ਅੰਦਰ ਝਾਤੀ ਮਾਰਨੀ ਪੈਣੀ ਹੈ ਕਿ ਸਾਡੇ ਮਸਲੇ ਹੈ ਕੀ ਨੇ। ਮੇਰੇ ਨਜ਼ਦੀਕ ਤਾਂ ਉਹ ਮਸਲਾ ਕਲੋਨੀਅਲਿਜ਼ਮ ਨਾਲ ਜੁੜੇ ਹੈ। ਉਹ ਜਿਹੜਾ ਇੰਗਲਿਸ਼ ਨਿਜ਼ਾਮੇ ਤਲੀਮ ਹੈ, ਇੰਗਲਿਸ਼ ਬਿਊਰੋਕਰੇਸੀ, ਇੰਗਲਿਸ਼ ਫੌਜ ਹੈ, ਉਹ ਸਾਰਾ ਹਰ ਮਸਲੇ ਦੀ ਜੜ ਹੈ। ਜਿਨ੍ਹਾਂ ਮੁਲਕਾਂ 'ਚ ਵੀ ਅੱਜ ਤੱਕ ਉਹ ਮਸਾਇਲ ਮੌਜੂਦ ਨੇ, ਉਹ ਪਿੱਛੇ ਨੇ। ਜਿਹੜੇ ਮੁਲਕਾਂ ਨੇ ਆਪਣੀ ਜ਼ਬਾਨਾਂ ਦੇ ਵਿੱਚ ਰਿਸਰਚ ਕੀਤੀ ਹੈ, ਤਹਿਕੀਕ R&D ਰਿਸਰਚ ਐਂਡ ਡਿਵੈਲਪਮੈਂਟ ਕੀਤੀ ਹੈ, ਉਹ ਮੁਲਕ ਅੱਗੇ ਲੰਘ ਗਏ ਨੇ। ਚੀਨ ਲੰਘ ਗਿਆ, ਜਾਪਾਨ, ਤੁਰਕੀ, ਜਰਮਨੀ, ਇਹ ਸਾਰੇ ਲੰਘ ਗਏ ਨੇ ਆਪਣੀ ਜ਼ਬਾਨਾਂ 'ਚ ਪੜ੍ਹਾ ਕੇ। ਅਤੇ ਮੈਂ ਤਾਂ ਇਸ ਮਸਲੇ 'ਤੇ ਮੁਸਲਸਲ ਗੁਫ਼ਤਗੂ ਕਰਨਾ। ਬਾਕੀ ਕਦੀ ਹਿੰਦੂ ਮੁਸਲਿਮ ਮਸਾਇਲ 'ਤੇ ਜਾਂ ਕੋਈ ਫਿਰਕਾਵਾਰਾਨਾ ਮਸਾਇਲ 'ਤੇ ਉਹ ਮੈਂ ਕਦੀ ਗੁਫ਼ਤਗੂ ਕਰ ਦੇਣਾ ਵਾਂ। ਲੇਕਿਨ ਮੇਰਾ ਇਹ ਦਾਵਾ ਨਹੀਂ ਕਿ ਮੇਰੇ ਕੋਲ ਮੁਕੰਮਲ ਇਲਮ ਹੈ। ਲੇਕਿਨ ਜੋ ਮੈਨੂੰ ਸਮਝ ਹੁੰਦੀ ਹੈ, ਮੇਰੀ ਇਮਾਨਦਾਰਾਂ ਨਾਲ ਰਾਏ ਹੁੰਦੀ ਹੈ, ਉਹ ਮੈਂ ਬਿਆਨ ਕਰ ਦੇਣਾ।